ਸਿਆਣੇ ਕਹਿੰਦੇ ਆ ਕਿ ਅਗਰ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਆ ਨਾ, ਤੇ ਸਭ ਤੋਂ ਪਹਿਲੀ ਗੱਲ ਆ ਕਿ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਿਓ। ਹਾਂਜੀ। ਪਹਿਲੇ ਵਕਤਾਂ 'ਚ ਕੀ ਹੁੰਦਾ ਸੀ ਕਿ ਸਿਆਣਾ ਬੰਦਾ ਆਂਦਾ ਸੀ ਨਾ ਘਰ, ਤੇ ਜਿਹੜੀਆਂ ਨੂੰਹਾਂ ਪੁੱਤ ਧੀਆਂ ਉਹ ਡਰ ਜਾਂਦੇ ਸੀਗੇ। ਉਹ ਕਹਿੰਦੇ ਸੀ ਬਾਬਾ ਜੀ ਨਾ ਹੁਣ ਗੁੱਸਾ ਨਾ ਕਰਨ, ਅੱਬਾ ਜੀ ਗੁੱਸਾ ਨਾ ਕਰਨ। ਹਾਂਜੀ। ਅੱਜ ਕੱਲ ਸਿਆਣੇ ਦੀ ਅੰਮੀ ਜੀ ਉਹ ਇੱਜ਼ਤ ਨਹੀਂ ਰਹੀ ਹੈਗੀ। ਨਹੀਂ ਪੁੱਤ ਨਹੀਂ ਰਹੀ। ਸਿਆਣਾ ਅਗਰ ਇੱਕ ਗੱਲ ਕਹਿੰਦਾ ਤਾਂ ਕਹਿੰਦੇ ਜੀ ਬਾਬਾ ਜੀ ਚੁੱਪ ਕਰਕੇ ਬਹਿ ਜਾ, ਤੈਨੂੰ ਬਹੁਤਾ ਪਤਾ। ਅੱਬਾ ਜੀ ਤੁਸੀਂ ਆਰਾਮ ਨਾਲ ਬੈਠ ਜਾਓ, ਤੁਹਾਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਹੈਗਾ। ਬਜ਼ੁਰਗ ਨਾਲ ਬਦਤਮੀਜ਼ੀ ਨਾ ਬੋਲਣਾ, ਬਜ਼ੁਰਗ ਤੋਂ ਡਰਨਾ ਨਹੀਂ। ਇਹ ਡਰਨਾ ਨਹੀਂ ਹੁੰਦਾ, ਇਹ ਤਾਂ ਜੀ ਇੱਜ਼ਤ ਹੁੰਦੀ ਆ। ਹਾਂਜੀ ਹਾਂਜੀ। ਉਹ ਕਹਿੰਦੇ ਆ ਨਾ ਕਿ ਕੋਈ ਬੰਦਾ ਸੀਗਾ, ਉਹ ਨਾ ਆਪਣੇ ਪਿਓ ਨੂੰ ਚੁੱਕਿਆ ਤੇ ਕਿਤੇ ਸੁੱਟਣ ਤੁਰ ਪਿਆ। ਹਾਂਜੀ। ਤੇ ਉਹਦਾ ਪਿਓ ਕਹਿੰਦਾ ਕਿ ਪੁੱਤਰ ਇੱਥੇ ਕਿ ਨਾ ਸਿੱਟੀ, ਇਸ ਤੋਂ ਅੱਗੇ ਕਰਕੇ ਸਿੱਟ ਦੇਵੀਂ। ਉਹ ਕਹਿੰਦਾ ਅੱਬਾ ਜੀ ਉਹ ਕਿਉਂ? ਕਹਿੰਦਾ ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ ਸੀਗਾ। ਅੱਛਾ। ਗੱਲ ਏਦਾਂ ਆ ਕਿ ਜੇ ਤੁਸੀਂ ਆਪਣੇ ਮਾਂ-ਬਾਪ ਦੀ, ਆਪਣੇ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ ਨਾ, ਹਾਂਜੀ, ਇਹ ਭੁੱਲ ਜਾਓ ਕਿ ਕੱਲ ਨੂੰ ਤੁਹਾਡੇ ਬੱਚੇ ਤੁਹਾਡੀ ਇੱਜ਼ਤ ਕਰਨਗੇ। ਹਾਂਜੀ। ਅੱਜ ਤੁਹਾਡੇ ਜੀ ਜਾਨ ਆ, ਜਿੰਦ ਆ, ਪੈਸਾ ਆ, ਦੌਲਤ ਆ, ਸ਼ੋਹਰਤ ਆ, ਸਾਰਾ ਕੁਝ ਆ। ਜਦੋਂ ਤੁਸੀਂ ਜ਼ਾਇਫ ਹੋ ਜਾਣਾ ਨਾ, ਬਜ਼ੁਰਗ ਹੋ ਜਾਣਾ ਆ, ਕਮਜ਼ੋਰੀ ਆ ਜਾਣੀ ਆ, ਤੇ ਤੁਹਾਡੇ ਹੱਥ ਵਾਸਤੇ ਕੋਈ ਚੀਜ਼ ਨਹੀਂ ਰਹਿਣੀ। ਤੇ ਇਹੀ ਜਿਹੜੀ ਔਲਾਦ ਨੂੰ ਤੁਸੀਂ ਪਾਲ ਰਹੇ ਹੋ ਨਾ, ਮਿਹਨਤ ਕਰ ਰਹੇ ਹੋ, ਤੇ ਇਸ ਔਲਾਦ ਨੂੰ ਕੋਈ ਸਿਆਣਾ ਕਹਿੰਦਾ ਨਾ ਕਿ ਪੁੱਤ ਇਦਾਂ ਕਰ ਲੈ, ਉਹ ਅੱਬਾ ਜੀ ਰਹਿਣ ਦਿਓ, ਇਹਨਾਂ ਨੂੰ ਕੁਝ ਨਹੀਂ, ਆਪਣੀ ਮਰਜ਼ੀ ਨਾਲ ਕਰਨ ਦਿਓ। ਇਹੀ ਔਲਾਦ ਨੇ ਤੁਹਾਡੀ ਵੀ ਕੋਈ ਨਹੀਂ ਸੁਣਨੀ ਹੈਗੀ। ਇਹੀ ਔਲਾਦ ਨਾ ਰਿਕਾਰਡਿੰਗ ਕਰ ਰਹੀ ਹੈ ਕਿਸਮ ਦੀ। ਉਹ ਦੇਖ ਰਹੀ ਹੈ ਕਿ ਸਾਡਾ ਮਾਂ-ਬਾਪ ਜਿਹੜਾ ਆ ਆਪਣੇ ਮਾਂ-ਬਾਪ ਨਾਲ ਕਿਦਾਂ ਗੱਲਬਾਤ ਕਰਦਾ ਆ। ਹਾਂਜੀ। ਅਗਰ ਤੁਸੀਂ ਆਪਣੇ ਮਾਂ-ਬਾਪ ਦੀ ਇੱਜ਼ਤ ਕਰਦੇ ਹੋ, ਤੁਹਾਡਾ ਬਾਪ ਤੁਹਾਡੀ ਮਾਂ ਉੱਠੀ ਆ ਉਹਦੇ ਪੈਰਾਂ 'ਚ ਜੁੱਤੀ ਪਾਉਂਦੇ ਹੋ, ਮਾਂ-ਬਾਪ ਤੁਹਾਡਾ ਗੱਲ ਕਰਦਾ ਕਿਉਂ ਤੁਸੀਂ ਖਾਮੋਸ਼ ਹੋ ਕੇ ਗੱਲ ਸੁਣਦੇ ਹੋ, ਮਾਂ-ਬਾਪ ਦੀ ਗੱਲ ਨੂੰ ਟੋਕਦੇ ਨਹੀਂ ਹੈਗੇ, ਮਾਂ-ਬਾਪ ਤੋਂ ਮਸ਼ਵਰਾ ਕਰਕੇ ਤੁਰਦੇ ਹੋ। ਕੋਈ ਵੀ ਕੰਮ ਕਰਨਾ ਮਸ਼ਵਰਾ ਕਰੋ, ਕੋਈ ਵੀ ਚੀਜ਼ ਲਿਆਣੀ ਆ ਮਸ਼ਵਰਾ ਕਰੋ, ਕੋਈ ਚੀਜ਼ ਲੈ ਕੇ ਆਉਂਦੇ ਹੋ ਆਪਣੇ ਮਾਂ-ਬਾਪ ਨੂੰ ਦੱਸੋ ਅੱਬਾ ਜੀ ਆਹ ਚੀਜ਼ ਲੈ ਕੇ ਆਏ ਆ, ਆਹ ਪਹਿਲੇ ਦੇਖੋ, ਤੇ ਅੱਬਾ ਜੀ ਆਹ ਚੀਜ਼ ਲੈ ਕੇ ਆਏ ਆ, ਕਿੱਦਾਂ ਠੀਕ ਰਹੂਗੀ ਜਾਂ ਨਹੀਂ ਠੀਕ ਰਹੂਗੀ। ਅੱਬਾ ਜੀ ਆਹ ਕੰਮ ਕਰਨ ਲੱਗੇ ਆ, ਆਹ ਕਣਕ ਬੀਜਣ ਲੱਗੇ ਆ, ਆਹ ਜਵਾਰ ਬੀਜਣ ਲੱਗੇ ਆ, ਆਹ ਬਿਜ਼ਨਸ ਕੰਮ ਸ਼ੁਰੂ ਕਰਨ ਲੱਗੇ ਆ। ਹਾਂਜੀ। ਤੁਸੀਂ ਇਹ ਜੋ ਕੁਝ ਵੀ ਕਰਦੇ ਆ ਨਾ, ਤੁਹਾਡੇ ਬੱਚੇ ਦੇਖ ਰਹੇ ਆ, ਦੇਖ ਰਹੇ ਆ। ਔਰ ਕੱਲ ਨੂੰ ਇਹ ਤੁਹਾਡੇ ਬੱਚੇ ਵੀ ਤੁਹਾਡੇ ਕੋਲ ਇਦਾਂ ਹੀ ਮਸ਼ਵਰਾ ਕਰਕੇ ਚੱਲਣਗੇ। ਤੁਹਾਡਾ ਵਾਲਦ ਜ਼ਈਫ ਆ, ਵਾਲਦਾ ਜ਼ਈਫ ਆ, ਵਾਸ਼ਰੂਮ ਚੱਲੇ ਆ ਜਾਂ ਉੱਠਦੇ ਆ ਤਾਂ ਉਹਨਾਂ ਨੂੰ ਕੋਈ ਜੁੱਤੀ ਨਹੀਂ ਲੱਭਦੀ, ਉਹਨਾਂ ਦਾ ਸਾਫਾ ਨਹੀਂ ਲੱਭਦਾ, ਸਾਰੇ ਕੰਮ ਛੱਡ ਕੇ ਤੁਸੀਂ ਉਹਨਾਂ ਦੀ ਜੁੱਤੀ ਪੈਰਾਂ 'ਚ ਪਾਓ, ਉਹਨਾਂ ਦਾ ਦੁਪੱਟਾ ਦਿਓ, ਸਾਫਾ ਦਿਓ, ਫੜ ਕੇ ਵਾਸ਼ਰੂਮ ਛੱਡ ਕੇ ਆਓ। ਕੱਲ ਨੂੰ ਤੁਸੀਂ ਜ਼ਈਫ ਹੋਵੋਗੇ, ਤੁਹਾਡੇ ਬੱਚੇ ਵੀ ਇਸੇ ਤਰ੍ਹਾਂ ਤੁਹਾਡਾ ਖਿਆਲ ਕਰਨਗੇ। ਫਿਰ ਪੁੱਤ ਜੇ ਬਾਹਰੋਂ ਕੋਈ ਆਉਂਦਾ ਹੈ ਨਾ, ਜੀ ਅਮੀ ਜੀ, ਉਹਨੂੰ ਆਉਂਦੇ ਨੂੰ ਪੁੱਛੋ, ਜਿਹੜਾ ਕੋਈ ਘਰ ਵਾ ਉਹ ਪੁੱਛੋ ਕਿ ਬਾਬਾ ਜੀ ਹੱਥ ਨਹੀਂ ਲੱਗੀ ਹੋਈ। ਬਿਲਕੁਲ ਜੀ। ਆ ਪਾਣੀ ਸਾਦਾ ਹੀ ਪਾਣੀ, ਜਿਹੜਾ ਕੋਈ ਘਰ ਦਾ ਧੀ ਹੋਵੇ, ਨੂੰਹ ਹੋਵੇ, ਪੁੱਤ ਹੋਵੇ, ਪੋਤਾ ਪੋਤੀ ਹੋਵੇ, ਕਿ ਬਾਬਾ ਜੀ ਆ ਪਾਣੀ ਘੁੱਟ ਪੀਵੋ। ਅੰਮੀ ਜੀ ਹੁਣ ਤੇ ਬਜ਼ੁਰਗਾਂ ਨੂੰ ਬਾਹਰ ਹੀ ਨਹੀਂ ਜਾਣ ਦਿੰਦੇ ਹੈਗੇ। ਉਹ ਬਾਬਾ ਕਿਤੇ ਡਿੱਗ ਜਾਏਗਾ, ਬਹਿ ਜਾ, ਬਹਿ ਜਾ। ਅੰਮੀ ਪਹਿਲੇ ਵਕਤਾਂ 'ਚ ਬਜ਼ੁਰਗਾਂ ਨੂੰ ਆਪ ਨਾਲ ਲੈ ਕੇ ਜਾਣਾ, ਖੇਤਾਂ 'ਚ ਲੈ ਕੇ ਜਾਣਾ, ਉੱਥੇ ਕਿਤੇ ਛਾਵੇਂ ਭਾ ਦੇਣਾ, ਅੱਬਾ ਜੀ ਦਾਦਾ ਜੀ ਤੁਸੀਂ ਇੱਥੇ ਬੈਠੋ, ਇੱਥੇ ਬੈਠੋ, ਠੰਡਾ ਪਾਣੀ ਪਿਲਾਣਾ। ਹੁਣ ਤੇ ਬਜ਼ੁਰਗਾਂ ਨੂੰ ਕਹਿੰਦੇ ਬਾਬਾ ਬਹਿ ਜਾ, ਜੇ ਕੋਈ ਬਹੁਤਾ ਚੰਗਾ ਨਾ ਏਸੀ ਲਾ ਕੇ ਦਿੱਤਾ, ਬਾਬਾ ਤੈਨੂੰ ਕੀ ਜ਼ਰੂਰਤ ਆ ਬਾਹਰ ਜਾਣ ਦੀ, ਕਿਤੇ ਡਿੱਗ ਕੇ ਸੱਟ ਲਵਾਏਗਾ। ਮਤਲਬ ਬਦਤਮੀਜ਼ੀ ਨਾ ਬੋਲਣਾ, ਇੱਜ਼ਤ ਕਰਨੀ ਨਹੀਂ ਹੈਗੀ। ਗੱਲ ਇਹ ਆ ਕਿ ਸਿਆਣਿਆਂ ਦੀ ਇੱਜ਼ਤ ਕਰੋ, ਕੱਲ ਨੂੰ ਤੁਸੀਂ ਵੀ ਸਿਆਣੇ ਹੋਣਾ ਤੇ ਕੱਲ ਨੂੰ ਤੁਹਾਡੇ ਬੱਚੇ ਵੀ ਤੁਹਾਡੀ ਇੱਜ਼ਤ ਕਰਨਗੇ। ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।